ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਆਪਣੇ ਸਾਥੀਆਂ ਸਮੇਤ ਪਹੁੰਚੇ, ਜਿੱਥੇ ਉਹਨਾਂ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਤਾਇਆ ਚਮਕੌਰ ਸਿੰਘ ਨੂੰ ਮਿਲ ਕੇ ਉਹਨਾਂ ਦਾ ਹਾਲ ਚਾਲ ਪੁੱਛਿਆ ਅਤੇ ਹੌਸਲਾ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਇਕੱਲਾ ਮੈਂ ਹੀ ਨਹੀਂ, ਤੁਹਾਡੇ ਨਾਲ ਤਾਂ ਪੂਰੀ ਕੌਮ ਖੜੀ ਹੈ। ਜੋ ਤੁਹਾਡੇ ਨਾਲ ਬੀਤ ਰਹੀ ਹੈ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਸਰਦਾਰ ਬਲਕੌਰ ਸਿੰਘ ਬੋਲੇ ਕਿ ਬੀਜੇਪੀ ਦੇ ਵੱਡੇ ਲੀਡਰਾਂ ਦੇ ਘਰਾਂ ਵਿੱਚ ਮੇਰੇ ਪੁੱਤਰ ਨੂੰ ਜਾਨੋਂ ਮਾਰਨ ਵਾਲੇ ਆਰਾਮ ਨਾਲ ਘੁੰਮਦੇ ਹਨ। ਇਹਨਾਂ ਦੋਸ਼ੀਆਂ ਦੇ ਨਾਮ ਪਰਚੇ ਵੀ ਦਰਜ ਹਨ, ਪਰ ਸੈਂਟਰ ਦੀ ਸਰਕਾਰ ਜ਼ਾਲਮਾਂ ਤੇ ਕੋਈ ਕਾਰਵਾਈ ਨਹੀਂ ਕਰ ਰਹੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੈਨੂੰ ਮਿਲਣ ਦਾ ਸਮਾਂ ਨਹੀਂ ਦੇ ਰਹੇ। ਹੁਣ ਤਾਂ ਸਪਸ਼ਟ ਹੈ ਕਿ ਸੈਂਟਰ ਅਤੇ ਪੰਜਾਬ ਸਰਕਾਰ ਨੇ ਜਾਣਬੁੱਝ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਹ ਸੋਚ ਕੇ ਮੇਰਾ ਮਨ ਬਹੁਤ ਦੁਖੀ ਰਹਿੰਦਾ ਹੈ ਕਿ ਕਿਸ ਤਰ੍ਹਾਂ ਪੰਜਾਬ ਦੀ ਜਵਾਨੀ ਨੂੰ ਤਬਾਹ ਕੀਤਾ ਜਾ ਰਿਹਾ ਹੈ। ਅਸੀਂ ਸਰਦਾਰ ਸਾਹਿਬ ਨੂੰ ਮਿਲਣ ਆਏ ਹਾਂ ਤੇ ਅਜੇ ਤੱਕ ਕੋਈ ਸੂਹ ਪਤਾ ਨਹੀਂ ਲੱਗ ਰਿਹਾ, ਕਿਉਂ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੇ ਸਿੱਖ ਨੌਜਵਾਨ ਅਗਲੀ ਪੀੜ੍ਹੀ ਮੇਰੇ ਤੋਂ ਬਾਅਦ ਲੀਡਰ ਬਣਨੇ ਹੈ ਸਿੱਖਾਂ ਦੇ, ਇਹਨਾਂ ਨੇ ਮਰਵਾਇਆ ਹੈ ਹੁਕੂਮਤ ਨੇ, ਸੈਂਟਰ ਦੀ ਨੇ ਵੀ ਤੇ ਪੰਜਾਬ ਦੀ ਹੁਕੂਮਤ ਨੇ, ਕਿ ਇਹ ਲੀਡਰ ਫੇਰ ਕਿਤੇ ਉਹ ਕੰਮ ਨਾ ਫੜ ਲੈਣ ਆਜ਼ਾਦੀ ਦਾ। ਇਸੇ ਤਰ੍ਹਾਂ ਦੀਪ ਸਿੰਘ ਸਿੱਧੂ ਨੂੰ ਮਰਵਾ ਦਿੱਤਾ ਗਿਆ ਹੈਗਾ, ਇਸੇ ਤਰ੍ਹਾਂ ਮੂਸੇਵਾਲ ਸਾਹਿਬ ਨੂੰ। ਇਸੇ ਕਰਕੇ ਇਹਦਾ ਸੂਹ ਪਤਾ ਨਹੀਂ ਲੱਗ ਰਿਹਾ। ਜਿੰਨੇ ਵੀ ਬਦਮਾਸ਼ ਹੈਗੇ ਆ ਉਹ ਯੂਪੀ ਦੇ ਬੀਜੇਪੀ ਦੇ ਲੀਡਰਾਂ ਦੇ ਘਰਾਂ ਦੇ ਵਿੱਚ ਰਹਿ ਕੇ ਆਏ ਹੈ, ਔਰ ਉੱਥੋਂ ਤੱਕ ਤਫਤੀਸ਼ ਕਿਉਂ ਨਹੀਂ ਚੱਲ ਰਹੀ? ਇਹ ਗੱਲਾਂ ਮੈਂ ਸਾਰੀਆਂ ਪਾਰਲੀਮੈਂਟ ਦੇ ਵਿੱਚ ਵੀ ਕਰ ਦਿੱਤੀਆਂ ਤੇ ਹੁਣ ਦੁਨੀਆ ਪੱਧਰ ਦੇ ਉੱਤੇ ਹੈਗੀਆਂ ਕਿ ਇਹ ਜਿੰਨੇ ਵੀ ਹੈਗੇ ਹੈ ਦੀਪ ਸਿੰਘ ਸਿੱਧੂ, ਮੂਸੇਵਾਲ ਜੀ, ਫਿਰ ਅਵਤਾਰ ਸਿੰਘ ਖੰਡਾ, ਫਿਰ ਹਰਦੀਪ ਸਿੰਘ ਨਿੱਜਰ, ਰਿਪੁਦਮਨ ਸਿੰਘ ਮਲਿਕ, ਪਰਮਜੀਤ ਸਿੰਘ ਪੰਜਵੜ ਪਾਕਿਸਤਾਨ ਦੇ ਵਿੱਚ ਜਿਹੜੇ ਮਰਵਾਏ ਹੈ ਇਹ ਹੁਕੂਮਤ ਨੇ ਮਰਵਾਏ ਹੈ। ਜਿਵੇਂ ਹੁਣੇ ਹੁਣ ਉਹ ਵਾਗਨਰ ਗਰੁੱਪ ਦਾ ਬਹੁਤ ਵੱਡਾ ਜਰਨੈਲ ਸੀਗਾ ਜਿਹੜਾ ਰੂਸ ਦੇ ਲਈ ਕੰਮ ਕਰ ਸਕਦਾ ਸੀਗਾ, ਤੇ ਉਸ ਨੂੰ ਵੀ ਹਵਾਈ ਜਹਾਜ਼ ਦੇ ਉੱਤੇ ਚਾੜ ਕੇ ਪੂਟਨ ਸਾਹਿਬ ਤੇ ਰੂਸ ਨੇ ਮਰਵਾ ਦਿੱਤਾ ਹੈਗਾ। ਇਹ ਸਾਰੀਆਂ ਸਟੇਟ ਕਿਲਿੰਗਸ ਹੈਗੀਆਂ, ਤੇ ਸਟੇਟ ਕਿਲਿੰਗਸ ਇਹ ਜਿਹੜੀਆਂ ਸ਼ੁਰੂ ਹੋਈਆਂ ਇਸ ਸਰਕਾਰ ਦੇ ਨਾਲ, ਤੇ ਇਹਦਾ ਮੁੱਢ ਵੱਜਿਆ ਹੈਗਾ ਜਿਹੜੇ ਸਾਡੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈਗੇ ਇੰਡੀਆ ਦੇ, ਜੀਤ ਡੋਵਾਲ, ਤੇ ਜਿਹੜੀਆਂ ਸਾਡੀਆਂ ਖੁਫੀਆ ਏਜੰਸੀਜ਼ ਹੈ ਰॉ ਤੇ IB ਤੇ ਮਿਲਟਰੀ ਇੰਟੈਲੀਜੈਂਸ, ਤੇ ਇਹਨਾਂ ਨੇ ਇੱਕ ਨਵਾਂ ਰॉ ਇੰਡੀਆ ਦੇ ਵਿੱਚ ਚਲਾਤਾ ਹੈ ਜਿਹੜਾ ਨਹੀਂ ਸੀ ਚਲਾਉਣਾ ਚਾਹੀਦਾ। ਅਜੇ ਸਾਡੇ 1984 ਦੇ ਜਿਹੜੇ ਜ਼ਖਮ ਹੈ ਉਹ ਹੀ ਨਹੀਂ ਅਜੇ ਹੱਲ ਹੋਏ, ਹਰੇ ਪਏ ਹੈ।